ਲਓ ਵੀ ਰਾਤੀ ਡਰਾਈਵ ਕਰਦਿਆਂ ਨਾ ਤੇ ਅਸੀਂ ਅਜਾੜ ਜੰਜਾਨ ਬਿਆਬਾਨ ਝੀਲਾਂ ਤੇ ਅਸੀਂ ਸਾਈਂਦਾ ਵਾ। ਕੱਲ੍ਹ ਵੀ ਸੁੱਤੇ ਸਾਂ, ਅੱਜ ਵੀ ਰਸਤੇ 'ਚ ਫਿਰ ਐਸੇ ਝੀਲ ਤੇ ਅਸੀਂ ਵਾਪਸੀ ਰੁਕੇ। ਆਈਲ ਆਫ ਸਕਾਈ ਤੋਂ ਵਾਪਸੀ ਆਉਂਦਿਆਂ ਇੱਥੋਂ ਇਸ ਤਰ੍ਹਾਂ ਦਾ ਲੱਗਦਾ ਪੋਟਰੀ ਦੀ ਜਿਹੜੀ ਆ ਛੋਟੀ ਜਿਹੀ ਪੋਰਟ ਕਹਿ ਲਓ, ਰੰਗ ਬਿਰੰਗੇ ਘਰ ਤੇ ਇੱਧਰ ਵੀ ਜਿਹੜੇ ਹੋਟਲ ਰੈਸਟੋਰੈਂਟ ਵੀ ਬਣੇ ਆ ਨਾ, ਆ ਸਾਰੇ ਹੋਟਲ ਹੀ ਆ। ਪੁਰਾਣੀਆਂ ਬਿਲਡਿੰਗਾਂ ਬਣੀਆਂ ਪਤਾ ਨਹੀਂ ਕਦੋਂ ਦੀਆਂ। ਅਸੀਂ ਵੈਸੇ ਤਾਂ ਚਿਪਸ ਤੇ ਉਹਦਾ ਆਰਡਰ ਦਿੱਤਾ ਤੇ ਅਮਨ ਲੈਣ ਗਿਆ ਤੇ ਆ ਨਾ ਪ੍ਰਿੰਸ ਆਫ ਇੰਡੀਆ ਰੈਸਟੋਰੈਂਟ। ਅਸੀਂ ਆਖਿਆ ਵੇਖ ਚੱਲੀਏ ਵੀ ਇਹ ਕਿੱਦਾਂ ਦਾ ਸਪਾਈਸ। ਤੇ ਵੈਸੇ ਮੈਂ ਜੇ ਪੜੂੰਗਾ ਤਾਂ ਮੈਂ ਇਸ ਲਈ ਆਫ ਸਪਾਈਸ ਪੜੂੰਗਾ, ਕਿਉਂ ਭਾਈ? ਬਿਲਕੁਲ ਪੰਜਾਬੀ ਲਈ ਸਾਡੇ ਲਈ ਇਹ ਇਸ ਲਈ ਹੈ, ISL ਲਈ। ਹਾਂ, ਸਾਡੇ ਲਈ ਇਸ ਲਈ। ਅਸਲਾਮ ਵਾਲੇਕੁਮ ਦੋਸਤੋ, ਸਤਿ ਸ੍ਰੀ ਅਕਾਲ। ਮੈਂ ਨਾਸਰ ਢਿੱਲੋਂ, ਤੁਸੀਂ ਜੁੜੇ ਹੋ ਆਪਣੇ ਚੈਨਲ ਪੰਜਾਬੀ ਲਹਿਰ ਤੇ। ਵਲੌਗ ਸੀਰੀਜ਼ ਚੱਲ ਰਹੀ ਹੈ ਸਕਾਟਲੈਂਡ ਦੀ ਤੇ ਅਸੀਂ ਆਈਲ ਆਫ ਸਕਾਈ ਘੁੰਮਦੇ ਪਏ ਹਾਂ। ਪਿਛਲੇ ਵਲੌਗ 'ਚ ਤੁਸੀਂ ਵੇਖਿਆ ਹੋਣਾ ਅਸੀਂ ਕਿੱਧਰੋਂ ਕੇ ਨੂੰ ਸਵੇਰੇ ਤੁਰੇ ਤੇ ਸ਼ਾਮ ਤੱਕ ਪਹੁੰਚੇ। ਤੇ ਅੱਜ ਵਾਲਾ ਜਿਹੜਾ ਵਲੌਗ ਆ ਉਸੇ ਹੀ ਵਲੌਗ ਦਾ ਦੂਸਰਾ ਹਿੱਸਾ। ਅਸੀਂ ਆਈਲ ਆਫ ਸਕਾਈ ਅੱਜ ਪੋਟਰੀ ਜਾਵਾਂਗੇ। ਪੋਟਰੀ ਤੋਂ ਬਾਅਦ ਅਸੀਂ ਡਨਵੀਗਨ ਜਾਵਾਂਗੇ। ਡਨਵੀਗਨ ਬਿਲਕੁਲ ਤੁਸੀਂ ਸਮਝ ਲਓ ਵੀ ਡੈਡ ਐਂਡ ਐਸ ਆਈਲੈਂਡ ਦਾ, ਆਈਲ ਆਫ ਸਕਾਈ ਦਾ। ਉਸ ਤੋਂ ਪਾਰ ਜਿਹੜਾ ਦੋ ਛੋਟੇ ਆਈਲੈਂਡ ਨੇ ਤੇ ਉਹ ਦੂਜੀ ਸਾਈਡ ਤੇ ਗ੍ਰੀਨਲੈਂਡ ਪੈਂਦਾ ਜਿਹੜਾ ਡੈਨਮਾਰਕ ਦੇ ਵਿੱਚ ਹੈ। ਜਿਹੜਾ ਪਿੱਛੇ ਜਿਹਦਾ ਰੌਲਾ ਵੀ ਪਿਆ ਸੀ ਵੀ ਅਮਰੀਕਾ ਚੌਧਰੀ ਅਮਰੀਕਾ ਦਾ ਸੀ ਵੀ ਅਸੀਂ ਲੈ ਲੈਣਾ ਤੇ ਡੈਨਮਾਰਕ ਵਾਲੇ ਵੀ ਵੇਰੇ ਸੀ ਤੇ ਰਸ਼ੀਆ ਦਾ ਅਸੀਂ ਲੈ ਲੈਣਾ। ਸੋ ਉਹਦੇ ਬਿਲਕੁਲ ਲਾਗੇ ਸੋ ਉੱਥੇ ਅਸੀਂ ਚੱਲ ਜਾਣਾ ਸ਼ਾਮ ਤੱਕ। ਅੱਜ ਸ਼ਾਮ ਦਾ ਟੂਰ ਦੂਜੇ ਵਲੌਗ ਦਾ ਇਸ ਤਰ੍ਹਾਂ ਦਾ ਹੋਊਗਾ। ਉਮੀਦ ਕਰਦੇ ਹਾਂ ਵੀ ਤੁਹਾਨੂੰ ਸਾਡੀ ਇਹ ਵਲੌਗ ਸੀਰੀਜ਼ ਵਧੀਆ ਲੱਗ ਰਹੀ ਹੋਊਗੀ। ਤੇ ਚਲੋ ਤੁਹਾਨੂੰ ਲੈ ਚੱਲੀਏ ਪਹਿਲੋਂ ਸਾਰਿਆਂ ਨਾਲ ਪੋਟਰੀ, ਫਿਰ ਜਾਵਾਂਗੇ ਆਪਾਂ ਡਨਵੀਗਨ। ਅਸੀਂ ਜੀ ਪੋਟਰੀ ਪਹੁੰਚ ਚੁੱਕੇ ਹਾਂ। ਤੁਸੀਂ ਸਮਝ ਲਓ ਵੀ ਡੈਡ ਐਂਡ ਤੋਂ ਜਿਹੜਾ ਇਸ ਆਈਲੈਂਡ ਦਾ ਐਂਡ ਆ ਉਸ ਤੋਂ ਪਹਿਲੀ ਇੱਕ ਆਈਲੈਂਡ ਇਹ ਹੈ। ਇਸ ਤੋਂ ਅੱਗੇ ਇੱਕ ਹੋਰ ਆ, ਉੱਥੇ ਆਪਾਂ ਜਾਣਾ। ਇੱਕ ਸਾਈਡ ਤੇ ਅੱਗੇ ਤੇ ਨਹੀਂ, ਤੇ ਇਹਦੀ ਦੂਜੀ ਸਾਈਡ ਜਿਹੜੀ ਪੈਂਦੀ ਉਹ ਛੋਟੇ 2-3 ਆਈਲੈਂਡ ਨੇ ਤੇ ਅੱਗੇ ਪਾਰ ਜਿਹੜਾ ਉਹ ਗ੍ਰੀਨਲੈਂਡ ਹੈ। ਦੂਜੀ ਸਾਈਡ ਜਿਹੜਾ ਸਾਰਾ ਬਰਫ਼ ਨਾਲ ਢਕਿਆ। ਇਹ ਜੀ ਪੋਟਰੀ, ਸਕਾਟਲੈਂਡ ਦਾ ਇੱਕ ਆਈਲੈਂਡ ਹੈ ਪੋਟਰੀ। ਨਿੱਕੀਆਂ ਤੇ ਸੋਹਣੀਆਂ ਇਹਨਾਂ ਦੀਆਂ ਰੰਗ ਬਿਰੰਗੀਆਂ ਗਲੀਆਂ ਇਸ ਪੋਟਰੀ ਸ਼ਹਿਰ ਦੀਆਂ। ਸ਼ਹਿਰ ਕਹਿ ਲਓ, ਕਸਬਾ ਕਹਿ ਲਓ। ਇਹਦੇ ਟੋਟਲ ਆਬਾਦੀ ਜਿਹੜੀ ਪੋਪੂਲੇਸ਼ਨ ਹੈ 25,000 ਆ, ਬਹੁਤੀ ਵੱਡੀ ਨਹੀਂ ਹੈ। ਤੇ ਵੈਸੇ ਜਿੱਥੋਂ ਅਸੀਂ ਲੰਘ ਕੇ ਆਏ ਉੱਥੋਂ ਦਾ ਸਾਰਾ ਨਾਲੋਂ ਵੱਡਾ ਕਸਬਾ ਇਹ ਮੰਨਿਆ ਜਾਂਦਾ। ਤੇ ਇੰਡੀਅਨ ਰੈਸਟੋਰੈਂਟ ਹੁਣ ਤੱਕ ਅਸੀਂ 2 ਵੇਖ ਚੁੱਕੇ ਹਾਂ ਤੇ ਟੇਸਟ ਆਫ ਇੰਡੀਅਨ ਇੱਕ ਪਿੱਛੇ ਰਹਿ ਗਿਆ ਤੇ ਇੱਕ ਸ਼ਹਿਰ ਦੇ ਵਿੱਚ ਵੀ ਹੈ। ਲੇਕਿਨ ਅਸੀਂ ਜਾ ਕੇ ਡਨਵੀਗਨ ਜਾਣਾ। ਉੱਥੇ ਇੱਕ ਪਾਕਿਸਤਾਨੀ ਮੁੰਡਾ ਵੀ, ਉਹ ਇੰਡੀਅਨ ਰੈਸਟੋਰੈਂਟ ਹੈ ਤੇ ਇਸ ਤੋਂ ਬਾਅਦ ਉੱਧਰ ਜਾਣਾ। ਡਨਵੀਗਨ ਜਿਹੜਾ ਤੁਸੀਂ ਕਹਿ ਲਓ ਵੀ ਇੱਕ ਸਾਈਡ ਤੇ ਆ, ਲੇਕਿਨ ਲਾਸਟ ਹੈ ਇਸ ਆਈਲੈਂਡ ਦਾ। ਉਸ ਤੋਂ ਅੱਗੇ 2 ਛੋਟੇ ਆਈਲੈਂਡ ਨੇ, ਉਹਨਾਂ ਦਾ ਨਾਂ ਕੀ ਉਹ ਮੇਰੇ ਜ਼ਿਹਨ 'ਚ ਨਿਕਲ ਰਿਹਾ। ਲੇਕਿਨ ਉਸ ਤੋਂ ਅੱਗੇ ਬਿਲਕੁਲ ਵੈਰੀ ਨੈਕਸਟ ਗ੍ਰੀਨਲੈਂਡ ਜਿਹੜਾ ਪੈਂਦਾ, ਜਿਹੜਾ ਡੈਨਮਾਰਕ ਦਾ ਹਿੱਸਾ। ਜਿਹੜਾ ਪਿੱਛੇ ਜਿਹੇ ਰੌਲਾ ਵੀ ਪਿਆ ਸੀ ਵੀ ਚੌਧਰੀ ਅਮਰੀਕਾ ਆਉਂਦਾ ਸੀ ਵੀ ਸਾਡਾ ਅਸੀਂ ਲੈ ਲੈਣਾ ਤੇ ਰਸ਼ੀਆ ਆਉਂਦਾ ਸੀ ਅਸੀਂ ਲੈ ਲੈਣਾ, ਉਹ ਗ੍ਰੀਨਲੈਂਡ। ਔਰ ਸਾਹਮਣੇ ਕਿੱਡੀ ਖੂਬਸੂਰਤ ਸੋਹਣੀ ਬਿਲਡਿੰਗ ਹੈ। ਇਹ ਬੈਂਕ ਆਫ ਸਕਾਟਲੈਂਡ ਹੈ, ਸਕਾਟਲੈਂਡ ਦਾ ਬੈਂਕ ਹੈ। ਇਸੇ ਤਰ੍ਹਾਂ ਦੀਆਂ ਸਾਰੀਆਂ ਸਾਫ ਸਫਾਈ ਤੇ ਦੀ ਆਈਲੈਂਡ ਹੋਟਲ, ਦੀ ਗ੍ਰੈਨਰੇ ਕਾਫੀ ਸ਼ਾਪ। ਮਤਲਬ ਛੋਟਾ ਜਿਹਾ ਕਸਬਾ ਪਰ ਪੂਰਾ ਸੋਹਣਾ। ਅਸੀਂ ਗੱਡੀ ਤੇ ਘੁੰਮਣ ਨੇ, ਅਸੀਂ ਗੱਡੀ ਲਾਉਨੇ ਆ ਜਾ ਕੇ ਤੇ ਫਿਰ ਤੁਹਾਨੂੰ ਬਾਕੀ ਇਹ ਆਈਲੈਂਡ ਵਿਖਾਉਂਦੇ ਆ, ਨਾਲੇ ਕੁਛ ਹੋਰ ਗੱਲਾਂ ਵੀ ਸਾਂਝੀਆਂ ਕਰਦੇ ਆ। ਤੇ ਅਗਲੀ ਗੱਲ ਇਹ ਮੁੱਖ ਦੀ ਗੱਲ ਹੈ ਵੀ ਜੇ ਇੰਡੀਅਨ ਪਾਕਿਸਤਾਨ ਆਉਣਾ ਹੋਵੇ, ਉੱਥੋਂ ਦੇ ਟੂਰਿਸਟ ਨੇ, ਇੱਥੇ ਦੀ ਪਿੰਨ ਲੋਕੇਸ਼ਨ ਮੈਂ ਪਾ ਦੇਣਾ ਵੀ ਕੀ ਆ, ਉੱਥੇ ਤੁਸੀਂ ਲਾ ਕੇ ਆ ਸਕਦੇ। ਜੇ ਅਗਲੀ ਗੱਲ ਇਹ ਵੀ ਪਰੌਂਠੇ ਖਾਣ ਨੂੰ ਦਿਲ ਕਰੇ ਤਾਂ ਲੱਭ ਸਕਦੇ ਇੱਥੋਂ, ਟੈਨਸ਼ਨ ਨਹੀਂ ਲੈਣੀ। ਬਿਲਕੁਲ ਇਹ ਗੱਲ ਹੈ। ਮਤਲਬ ਫੂਡ ਇੱਥੋਂ ਲੱਭ ਜਾਂਦਾ, ਹਲਾਲ ਵੀ ਮਿਲ ਜਾਂਦਾ। ਇੰਡੀਅਨ ਦੇਸੀ ਪਾਕਿਸਤਾਨੀ ਰੈਸਟੋਰੈਂਟ ਹੈ ਉਹ ਮੋਸਟਲੀ। ਜਿਹੜੀ ਇੰਡੀਅਨ ਰੈਸਟੋਰੈਂਟ ਦਾ ਨਾਂ ਹੋਵੇ ਉੱਥੇ ਦੋਵੇਂ ਚੀਜ਼ਾਂ ਮਿਲ ਹੀ ਜਾਂਦੀਆਂ, ਨਹੀਂ ਤਾਂ ਸਬਜ਼ੀ ਤਾਂ ਲੱਭ ਹੀ ਜਾਂਦੀ ਹੈ। ਪੋਟਰੀ ਇੰਡੀਪੈਂਡੈਂਟ ਹੋਸਟਲ ਵੀ ਹੈ ਨਹੀਂ ਇੱਥੇ, ਤੇ ਹੋਸਟਲ ਐਪ ਤੋਂ ਤੁਸੀਂ ਬੁੱਕ ਕਰ ਸਕਦੇ ਹੋ ਤੇ ਛੋਟੇ ਹੋਸਟਲ ਵੀ ਬਣੇ ਆ। ਲੌਂਗ ਸਟੇ 130 ਸਪੇਸ ਇਧਰ ਲਾ ਦਈਏ, ਥੱਲੇ ਜਾ ਕੇ ਤੁਰ ਕੇ ਆ ਜਾਵਾਂਗੇ। ਹਾਂ, ਥੱਲੇ ਲਾ ਦਿਓ। ਨਾਲੇ ਖੁੱਲਾ ਮਿਲ ਜੂਗਾ ਤੇ ਕੱਟ ਜਾਂਦੇ। ਪੋਟਰੀ ਅਸੀਂ ਗੱਡੀ ਲਾ ਕੇ ਨਾ ਬਿਲਕੁਲ ਚੱਲਣ ਲੱਗੇ ਹਾਂ ਸ਼ਹਿਰ ਵੇਖਣ, ਤੇ ਮੇਰੀ ਨਜ਼ਰ ਪਈ ਇਹਨਾਂ ਤੇ ਪੁਰਾਣੀਆਂ ਬੋਟਾਂ ਤੇ, ਛੋਟੀਆਂ ਤੇ, ਜਿਹੜੀਆਂ ਨਾਵਾਂ ਨੇ ਛੋਟੀਆਂ, ਨਾव ਵੀ ਕਹਿੰਦੇ ਆ, ਬੋਟਾਂ ਵੀ ਕਹਿੰਦੇ ਆ। ਤੇ ਮੈਂ ਪੜ੍ਹਨ ਡਿਆ ਸੀ ਇਹਦੇ ਪੋਟਰੀ ਬਾਰੇ 'ਚ। ਤੇ ਪੋਟਰੀ ਜਿਹੜਾ ਇਹ ਸਾਰੇ ਦਾ ਸਾਰਾ ਸ਼ਹਿਰ ਜਿਹੜਾ
ਇਹ ਪਹਿਲੋਂ ਮਤਲਬ ਮਾਹੀਗੀਰੀ ਮੱਛੀਆਂ ਦੇ ਫਿਸ਼ਰਮੈਨ ਸਨ, ਮੱਛੀਆਂ ਫੜ ਕੇ ਇਹਨਾਂ ਦਾ ਬਿਜ਼ਨਸ ਕਾਰੋਬਾਰ ਜਿਹੜਾ ਉੱਥੋਂ ਹੀ ਚੱਲਦਾ ਸੀ। ਪਰ ਹੁਣ ਅੱਜ ਦੇ ਦੌਰ ਦੇ ਵਿੱਚ ਹੁਣ ਦੇ ਦਿਨ ਅੱਜ ਦੇ ਦਿਨ ਤੇ ਇਹਨਾਂ ਦਾ ਜਿਹੜਾ ਵੱਡਾ ਬਿਜ਼ਨਸ ਆ ਉਹ ਟੂਰਿਜ਼ਮ ਤੋਂ ਆ, ਵੀ ਬਹੁਤਾ ਪੈਸਾ ਟੂਰਿਜ਼ਮ ਤੋਂ ਕਮਾਉਂਦੇ ਆ। ਤੇ ਬਹੁਤ ਸਾਰੀ ਦੁਨੀਆ ਜਿਵੇਂ ਉਹ ਤੁਸੀਂ ਵੇਖਦੇ ਹੋ ਆਪਾਂ ਖਲੋਤੇ ਹਾਂ, ਇੱਕ ਹੈਗਾ ਕਾਰ ਪਾਰਕਿੰਗ, ਤੇ ਇੰਨੀ ਦੁਨੀਆ ਜਿਹੜੀ ਆ ਉਹ ਵੇਖਣ ਵਾਸਤੇ ਆਉਣ ਰਹੀ ਆ ਇਸ ਪੋਟਰੀ ਨੂੰ। ਮਤਲਬ ਇੱਥੇ ਵੱਡਾ ਕੋਈ ਜੁਗਾੜ ਹੈ ਨਹੀਂਗਾ, ਛੋਟਾ ਜਿਹਾ ਕਸਬਾ ਵਾ ਜਿਵੇਂ 25,000 ਲੋਕਾਂ ਦਾ, ਲੇਕਿਨ ਇਹ ਵੀ ਟੂਰਿਸਟ ਕਿੰਨੇ ਆ ਉਹਨੇ ਸਾਰੇ ਲੋਕਾਂ ਦਾ ਕਿਤੇ ਨਾ ਕਿਤੇ ਇਸੇ ਸ਼ੋਭੇ ਦੇ ਨਾਲ, ਇਸੇ ਡਿਪਾਰਟਮੈਂਟ ਦੇ ਨਾਲ, ਟੂਰਿਜ਼ਮ ਦੇ ਨਾਲ ਹੀ ਕੰਮ ਜੁੜਿਆ। ਹੋਟਲ ਦਾ, ਰੈਸਟੋਰੈਂਟ ਦਾ, ਕਾਫੀ ਸ਼ਾਪ ਦਾ, ਕੈਫੇ ਦਾ, ਕਿਸ ਦਾ ਇੱਥੇ ਦਾ, ਪਾਰਕਿੰਗ ਦਾ, ਸੋ ਮਸਲੇ ਮੁਖਤਲਿਫ ਕਿੱਤਿਆਂ ਦੇ ਨਾਲ ਇਹ ਸਾਰੇ ਲੋਕ ਜੁੜੇ। ਕਾਫੀ ਆਈਲ ਆਫ ਸਕਾਈ ਦਾ ਨਜ਼ਾਰਾ ਤੁਸੀਂ ਵੇਖੋ। ਤੇ ਇੱਥੇ ਵੇਲਸ ਮੱਛੀਆਂ ਲਈ ਬੜਾ ਮਸ਼ਹੂਰ ਹੈ ਤੇ ਡਾਲਫਿਨਸ ਲਈ, ਤੇ ਪਾਣੀ ਬੜਾ ਨੀਟ ਐਂਡ ਕਲੀਨ, ਸਾਫ ਸੁਥਰਾ ਪਾਣੀ ਹੈ। ਤੇ ਤੁਸੀਂ ਜਦੋਂ ਜਾਓ ਆ ਬੋਟਸ ਲੈ ਕੇ ਅੱਗੇ ਤੇ ਇਹਦਾ ਨਜ਼ਾਰਾ ਲੈ ਸਕਦੇ ਹੋ। ਤੇ ਦੂਜਾ ਵੀ ਇਹਨਾਂ ਦੀਆਂ ਗਲੀਆਂ ਗੁਲੀਆਂ ਬੜੀਆਂ ਨਾ ਖੂਬਸੂਰਤ ਰੰਗ ਬਰੰਗੀਆਂ ਰੱਖੀਆਂ ਬਣਾਈਆਂ ਵਾ, ਪੇਂਟ ਕੀਤੀਆਂ, ਡੈਕੋਰੇਟ ਕੀਤੀਆਂ। ਇੱਥੋਂ ਦੀਆਂ ਫਿਸ਼ ਐਂਡ ਚਿਪਸ ਜਿਹੜੀ ਇਹ ਵੀ ਬੜੀ ਮਸ਼ਹੂਰ ਹੈ, ਇਹ ਵੀ ਆਪਾਂ ਲੈ ਕੇ ਖਾਂਦੇ ਹਾਂ। ਦ ਲੋਅਰ ਡੈਕ ਫਿਸ਼ ਐਂਡ ਚਿਪਸ ਆਰਡਰ ਇਨਸਾਈਡ। ਇਹ ਸਾਰੇ ਲੋਕ ਜਿਹੜੇ ਉਹ ਲੈਣ ਵਾਸਤੇ ਖਲੋਤੇ, ਤੇ ਰੰਗ ਬਰੰਗੀਆਂ ਸੋਹਣੀਆਂ ਸੋਹਣੀਆਂ ਜਿਹੜੀਆਂ ਇਹਨਾਂ ਦੀਆਂ ਦੁਕਾਨਾਂ। ਵੈਸੇ ਪੋਟਰੀ ਦਾ ਸ਼ਹਿਰ ਜਿਹੜਾ ਵਾ ਸਕਾਟਿਸ਼ ਜ਼ੁਬਾਨ ਦੀ ਗੈਲਿਕ ਜ਼ੁਬਾਨ ਦਾ ਲਫ਼ਜ਼ ਪੋਰਟ ਰਿਗ ਤੋਂ ਨਿਕਲਿਆ, ਜਿਹਦਾ ਮਤਲਬ ਹੈ ਬਾਦਸ਼ਾਹ ਦੀ ਬੰਦਰਗਾਹ, ਬਾਦਸ਼ਾਹ ਦਾ ਮਤਲਬ ਜਿੱਥੋਂ ਜ਼ਿਆਦਾ ਦਾ ਸਮਾਨ ਲੋਡ ਅਨਲੋਡ ਹੁੰਦਾ। ਤੇ ਇਹ ਸਨ 1540 'ਚ ਸਕਾਟਲੈਂਡ ਦੇ ਬਾਦਸ਼ਾਹ ਜੇਮਸ ਪੰਜਵਨ ਨੇ ਇਹਦਾ ਇੱਥੋਂ ਦਾ ਵਿਜ਼ਿਟ ਕੀਤਾ ਸੀ, ਇੱਥੇ ਆਇਆ ਸੀ ਇਸ ਸ਼ਹਿਰ ਦੇ ਵਿੱਚ, ਤੇ ਉਦੋਂ ਇਹਦਾ ਨਾਂ ਫਿਰ ਪੋਰਟਰਿਗ ਜਿਹੜਾ ਪੱਕਾ ਹੋਇਆ ਸੀ। ਬਾਅਦ 'ਚ ਫਿਰ ਇਹਨੂੰ ਪੋਰਟਰਿਗ ਇਹਨਾਂ ਦੀ ਲੋਕਲ ਜ਼ੁਬਾਨ 'ਚ ਹੈ, ਤੇ ਇੰਗਲਿਸ਼ 'ਚ ਇਹਨਾਂ ਨੂੰ ਪੋਟਰੀ ਕਹਿੰਦੇ। ਸੋ ਇੱਥੇ ਆਪੀ ਪੋਟਰੀ ਫਿਰਨ ਡਏ। ਇੱਥੋਂ ਜਿਹੜੀਆਂ ਫੇਰੀਜ਼ ਚੱਲਦੀਆਂ ਨੇ ਜਿਹੜੇ ਜਹਾਜ਼ ਨੇ ਲੈ ਕੇ ਜਾਂਦੇ ਨੇ ਤੇ ਤੁਹਾਨੂੰ ਅੱਗੇ ਵਿਜ਼ਿਟ ਕਰਾਉਂਦੇ ਨੇ। ਡਾਲਫਿਨ ਤੇ ਵੇਲਸ ਮਛਲੀਆਂ ਕਾਫੀ ਨੇ ਅੱਗੇ, ਤੇ ਉੱਥੇ ਤੱਕ ਲੈ ਕੇ ਜਾਂਦੇ ਨੇ। ਹੁਣ ਅਸੀਂ ਤੇ ਨਹੀਂ ਲੈਣਾ ਟੂਰ, ਅਸੀਂ ਜਾਣਾ ਹਲੇ ਕੀ ਨਾਂ ਉਹਦਾ ਮੈਨੂੰ ਨਾਂ ਭੁੱਲ ਗਿਆ, ਡਨਵੀਗਨ ਜਾਣਾ, ਜਿਹੜਾ ਅੱਗੇ ਮੈਂ ਤੁਹਾਨੂੰ ਦੱਸਿਆ ਸੀ ਵੀ ਬਿਲਕੁਲ ਡੈਡ ਐਂਡ ਆ ਇੱਥੋਂ ਦੇ ਇਸ ਆਈਲੈਂਡ ਦਾ। ਅਸੀਂ ਉਧਰ ਨੂੰ ਵਧਣਾ, ਥੋੜ੍ਹਾ ਜਿਹਾ ਘੁੰਮ ਲਈਏ, ਫਿਰ ਲਈਏ ਇਹਨੂੰ ਆਈਲੈਂਡ, ਇਸ ਨੂੰ ਵੇਖ ਲਈਏ ਪੋਟਰੀ ਨੂੰ, ਤੇ ਫਿਰ ਵੱਧਦੇ ਅੱਗੇ। ਆਏ ਤੇ ਹੈਗੇ ਆ ਪੋਟਰੀ, ਤੇ ਪੋਟਰੀ ਦੀ ਜਿਹੜੀ ਮਸ਼ਹੂਰ ਫਿਸ਼ ਐਂਡ ਚਿਪਸ ਇਹਨਾਂ ਤੇ ਉਹ ਲੈ ਲੈਣੀ ਚਾਹੀਦੀ ਹੈ। ਤੇ ਪੈਸੇ ਇੱਥੇ ਕਾਰਡ ਨਹੀਂ ਚੱਲਦਾ, ਤੇ ਮਲਕਾ ਦੇ ਕੇ ਆਪਾਂ ਫਿਸ਼ ਲੈਣੀ ਹੈ। ਤੇ ਰਸ਼ ਵਾਵਾ ਆ, ਤੇ ਮੈਨੂੰ ਲੱਗਦਾ ਟਾਈਮ ਲੱਗ ਜਾਊਗਾ। ਅੱਗੇ ਅਸੀਂ ਆਏ ਲੈਣ, ਉਹਨਾਂ ਲਿਖ ਕੇ ਲਾਇਆ ਵੀ ਨੋ ਕਾਰਡ, ਵੀ ਕਾਰਡ ਨਹੀਂ ਚੱਲਣਾ। ਨੋ ਕਾਰਡ, ਨੋ ਘੜੀ ਵੀ ਨਹੀਂ। ਬੰਦੇ ਨੂੰ ਚਿਪਸ ਲੈਣ ਤੇ ਖਿਲਾ ਰਹੇ ਆ, ਤੇ ਮੈਂ ਕਿਹਾ ਦੂਜੀ ਸਾਈਡ ਤੋਂ ਵੇਖ ਕੇ ਆਈਏ ਵੀ ਕਿਵੇਂ ਦਾ ਵਿਊ ਨਜ਼ਰ ਆਉਂਦਾ। ਇੱਥੋਂ ਇਸ ਤਰ੍ਹਾਂ ਦਾ ਲੱਗਦਾ ਪੋਟਰੀ ਦੀ ਜਿਹੜੀ ਆ ਛੋਟੀ ਜੀ ਪੋਰਟ ਕਹਿ ਲਓ, ਰੰਗ ਬਰੰਗੇ ਘਰ। ਤੇ ਇੱਧਰ ਵੀ ਜਿਹੜੇ ਹੋਟਲ ਰੈਸਟੋਰੈਂਟ ਵੀ ਬਣੇ ਆ ਨਾ, ਆ ਸਾਰੇ ਹੋਟਲ ਹੀ ਆ, ਪੁਰਾਣੀਆਂ ਬਿਲਡਿੰਗਾਂ ਬਣੀਆਂ ਪਤਾ ਨਹੀਂ ਕਦੋਂ ਕਦੋਂ ਦੀਆਂ, ਇਸੇ ਤਰ੍ਹਾਂ ਦੀਆਂ ਇਹ ਸਾਰੀਆਂ। ਅਸੀਂ ਟੌਪ ਤੇ ਆ ਕੇ ਖਲੋਤੇ। ਇਹ ਰੰਗ ਬਰੰਗੀਆਂ ਸੋਹਣੀਆਂ ਸੋਹਣੀਆਂ ਗਲੀਆਂ ਘੁੰਮਣ ਡੇ, ਤੇ ਮੈਂ ਕਿਹਾ ਕਿਉਂ ਨਾ ਕੋਈ ਛੋਟਾ ਜਿਹਾ ਐਸੇ ਦਾ ਪੋਟਰੀ ਦਾ ਵੀ ਕੁਛ ਐਸੀ ਚੀਜ਼ ਲੈ ਜਾਈਏ ਜਿਹੜੀ ਇਹਦੀ ਯਾਦਗਿਰੀ ਰਹੇ, ਪਤਾ ਨਹੀਂ ਮੁੜ ਕੇ ਆਇਆ ਜਾਵੇ ਕਿ ਨਾ ਆਇਆ ਜਾਵੇ। ਸੋ ਆਪਾਂ ਕੁਛ ਨਾ ਕੁਛ ਇੱਥੋਂ ਵੇਖਦੇ ਹਾਂ ਵੀ ਕੀ ਲਿਆ ਜਾਵੇ। ਮੇਰੇ ਨਾਲ ਦੇ ਪਿੱਛੇ ਨੇ, ਮੈਨੂੰ ਲੱਗਦਾ ਉਹ ਦੁਕਾਨ ਤੇ ਵੱਲ ਗਿਆ TP1 ਗੈਲਰੀ ਐਂਡ ਗਿਫਟਸ। ਆਓ ਵੇਖੀਏ, ਵੇਖਿਆ ਕੁਛ ਹੋ ਜਾਈ ਬਸ। ਆਓ ਉਹ ਲੈ ਲੈਂਦੇ। ਸੋ ਆ ਇੱਥੇ ਮੈਗਨੇਟਸ ਨੇ, ਪੋਟਰੀ। ਸੋ ਆ ਲੈਨੇ ਮੈਨੂੰ ਲੱਗਦਾ ਪੋਟਰੀ ਦਾ। ਹਾਂ ਆਪਾਂ ਪੋਟਰੀ ਫਿਰਦੇ ਤਾਂ ਪੋਟਰੀ ਦਾ ਲੈਨੇ ਬਿਲਕੁਲ। ਇੱਕ ਇਹ ਲੈ ਲੈਣੇ, ਤੇ ਇੱਕ ਓਵਰਆਲ ਆਈਲ ਆਫ ਸਕਾਈ ਦਾ ਜਿਹੜਾ ਬਲੂ ਆਈਲ ਆਫ ਸਕਾਈ। ਠੀਕ ਹੈ, ਠੀਕ ਹੈ। ਆਈਲ ਆਫ ਸਕਾਈ ਸਹੀ ਹੈ। Actually, we have these two things. How much for each one? Diamond, dark old man of store.
Sorry, there's no filming in the shop. ਓਕੇ ਓਕੇ ਅਸੀਂ ਵੈਸੇ ਤੇ ਚਿਪਸ ਤੇ ਉਹਦਾ ਆਰਡਰ ਦਿੱਤਾ ਤੇ ਅਮਨ ਲੈਣ ਗਿਆ ਤੇ ਆ ਨਾ ਪ੍ਰਿੰਸ ਆਫ ਇੰਡੀਆ ਰੈਸਟੋਰੈਂਟ ਅਸੀਂ ਆਖਿਆ ਵੇਖ ਚੱਲੀਏ ਵੀ ਇਹ ਕਿੱਦਾਂ ਦਾ ਨਾਲੇ ਜਿੰਨੇ ਵਲੌਗ ਵੇਖਣ ਵਾਲੇ ਉਹਨਾਂ ਨੂੰ ਪਤਾ ਲੱਗ ਜੂਗਾ ਵੀ ਜੇ ਜਾਣਾ ਹੋਵੇ ਤੇ ਇੱਥੋਂ ਦੇਸੀ ਖਾਣਾ ਜਿਹੜਾ ਉਹ ਲੱਭ ਸਕਦਾ ਤੇ ਪਤਾ ਨਹੀਂ ਉਹ ਲੱਭੂਗਾ ਕਿ ਨਹੀਂ ਪੱਗ ਪੁੱਗ ਤੇ ਬਣਾਈ ਤੇ ਦੇਸੀ ਪੱਗ ਹੈ ਸਰਦਾਰਾਂ ਵਾਲੀ ਪੱਗ ਨਹੀਂ ਕਿ ਦੇਸੀ ਪੱਗ ਬੰਨੀ ਹੈ ਅੱਲਾ ਦੀ ਨਹੀਂ ਛਾਪਿਆ ਉਹਦੇ ਤੇ ਹਾਂ ਉਹਦਾ ਮੂੰਹ ਮੁੰਨਿਆ ਤੇ ਪੱਗ ਬੰਨੀ ਉਹਦੇ ਐਨੀਮਲ ਨਹੀਂ ਲਿਖਿਆ ਬਾਹਰ ਹੀ ਬਾਲਟੀ ਡਿਸ਼ਜ਼ ਸਪੈਸ਼ਲ ਟਿੱਕਾ ਸਟਾਰਟਰਸ ਹਾਂ ਤੰਦੂਰੀ ਹੈ ਤੇ ਸਾਰਾ ਕੁਝ ਲਿਖਿਆ ਤੇ ਸਾਰਾ ਕੁਝ ਹੈ ਹੀ ਆਹਾਂ ਤਾਂ ਜਾ ਕੇ ਵੇਖੀਏ ਜੀ ਤਾਂ ਕਰ ਰਿਹਾ ਹੁਣ ਖਾਣ ਨੂੰ ਪਰ ਅੱਗੇ ਤਿਆਰ ਹੈ ਕੰਮ ਟਿੱਕਾ ਟੁੱਕਾ ਸੁਣ ਕੇ ਜੀ ਤਾਂ ਕਰਦਾ ਹੁਣ ਜਾਣਾ ਲੋ ਵੀ ਅੰਦਰੋਂ ਸਾਰਾ ਫੇਰਾ ਹੈ ਰੈਸਟੋਰੈਂਟ ਇਹ ਸਾਊਥ ਇੰਡੀਅਨ ਹੈ ਲੇਕਿਨ ਇਹ ਵੀ ਦੇਸੀ ਇੱਕ ਦੋ ਚੀਜ਼ਾਂ ਹੈਗੀਆਂ ਜਿਵੇਂ ਨਾਨ ਹੋ ਗਿਆ ਤੇ ਕੜੀ ਤੇ ਦਾਲ ਇੱਕ ਦੋ ਚੀਜ਼ਾਂ ਮਿਲ ਜਾਣਗੀਆਂ ਰਾਈਸ ਤੇ ਫਿਰ ਹੁੰਦਾ ਹੀ ਹੈ ਉਹ ਨਾ ਸਾਊਥ ਹੈ ਨਾ ਨਾਰਥ ਇੰਡੀਅਨ ਹੈ ਉਹ ਸਾਰਾ ਕੁਝ ਇੱਕੋ ਜਿਹਾ ਹੀ ਗੂਗਲੀ ਹੈ ਕਲਕੱਤੇ ਤੋਂ ਨੇ ਹਾਂ ਕੋਲਕਾਤਾ ਤੋਂ ਮੋਸਟਲੀ ਯੂਕੇ ਦੇ ਵਿੱਚ ਨਾ ਆਪਣਾ ਦੇਸੀ ਖਾਣਾ ਨਹੀਂ ਨਾ ਦੇਸੀ ਖਾਣਾ ਨਹੀਂ ਹੋਣਾ ਜੀ ਰੈਸਟੋਰੈਂਟਸ ਦੇ ਵਿੱਚ ਬਾਲਟੀ ਮਿਕਸ ਲਿਖਿਆ ਹੋਵੇ ਨਾ ਉਹ ਆਪਣੇ ਬੰਗਲਾਦੇਸ਼ੀ ਭਰਾ ਨੇ ਤੇ ਕਿਉਂਕਿ ਰੀਜ਼ਨ ਇਹ ਹੈ ਵੀ ਯੂਕੇ ਦੇ ਵਿੱਚ ਇੰਡੀਅਨ ਕਜ਼ਿਨ ਦੇ ਨਾਂ ਨਾਲ ਲੋਕਾਂ ਨੂੰ ਕਾਮਨ ਪਤਾ ਵੀ ਕੀ ਹੈ ਜੇ ਉਹ ਬੰਗਲਾ ਕਜ਼ਿਨ ਲਿਖਣਗੇ ਜਾਂ ਪਾਕਿਸਤਾਨੀ ਕਜ਼ਿਨ ਲਿਖ ਦੇਣ ਤਾਂ ਲੋਕਾਂ ਨੂੰ ਅਵੇਅਰਨੈਸ ਨਹੀਂ ਕਿ ਫੂਡ ਸੇਮ ਹੀ ਨੇ ਸੋ ਇਸ ਕਰਕੇ ਇੰਡੀਅਨ ਰੈਸਟੋਰੈਂਟ ਲਿਖਿਆ ਹੁੰਦਾ ਔਰ ਉਹਦੇ ਚ ਨਾਰਥ ਤੇ ਸਾਊਥ ਇੰਡੀਆ ਦੇ ਜਿਹੜੇ ਜਾਂ ਨਾਰਥਰਨ ਰੀਜਨ ਦੇ ਜਾਂ ਸਾਊਥ ਇੰਡੀਆ ਦੇ ਤੁਸੀਂ ਕਹਿ ਸਕਦੇ ਆ ਵੀ ਉਹੀ ਖਾਣਾ ਪੀਣਾ ਹੈਗਾ ਜਿਵੇਂ ਆਪਾਂ ਦਾਲ ਸਬਜ਼ੀ ਖਾਣੀ ਹੁਣ ਉਹ 'ਚ ਲਿਖਿਆ ਹੋਊਗਾ ਸਾਗ ਭਾਜੀ ਪੰਜਾਬੀ ਤਾਂ ਸਾਗ ਤਾਂ ਖਾ ਲੈਣਗੇ ਭਾਜੀ ਨਹੀਂ ਹੁੰਦੀ ਸਾਗ ਪਨੀਰ ਨੂੰ ਹੋ ਸਕਦਾ ਜੇ ਕਿਸੇ ਨੇ ਮੀਟ ਖਾਣਾ ਪਰ ਸਾਗ ਭਾਜੀ ਨਹੀਂ ਹੁੰਦਾ ਹਨਾ ਤਾਂ ਉਹ ਤੋਂ ਪਤਾ ਲੱਗ ਜਾਂਦਾ ਪਰ ਠੀਕ ਹੈ ਗੁਜ਼ਾਰਾ ਹੋ ਸਕਦਾ ਮਤਲਬ ਵੀ ਜੇ ਨਹੀਂ ਕੁਛ ਲੱਭਦਾ ਤੇ ਕੁਛ ਨਾ ਕੁਛ ਤੇ ਆਪਣੇ ਉਸ ਰੀਜਨ ਦਾ ਮਿਲ ਜੂਗਾ ਮਤਲਬ ਵੀ ਉਹ ਬਾਲਟੀ ਮਿਕਸ ਹੈ ਜਾਂ ਦੂਸਰਾ ਜਿਵੇਂ ਸੋਚੇ ਵੀ ਦੇਸੀ ਘਿਓ ਪਿਆ ਹੋਊਗਾ ਹਾਂ ਇਹ ਗੱਲ ਹੈ ਪਰ ਮਿਲ ਜੂ ਚੀਜ਼ ਮਿਲ ਜਾਊ। ਆਟੇ ਪਰੋਠੇ ਬਣਾ ਦੇਣਗੇ ਲਓ ਵੀ ਆਇਲ ਆਫ ਸਕਾਈ ਤੋਂ ਬਾਅਦ ਪੋਟਰੀ ਗਏ ਤੇ ਪੋਟਰੀ ਤੋਂ ਹੁਣ ਅਸੀਂ ਆ ਗਏ ਡਨ ਵੀਗਨ ਤੇ ਇੱਥੇ ਰੈਸਟੋਰੈਂਟ ਹੈ ਉੱਥੇ ਮੁੰਡੇ ਆਪਣੇ ਜਾਣ ਵਾਲੇ ਪਾਕਿਸਤਾਨ ਤੋਂ ਕੁਛ ਇੰਡੀਆ ਤੋਂ ਉਹ ਜੌਬ ਕਰਦੇ ਇੱਥੇ ਤੁਸੀਂ ਦੋਸਤਾਂ ਅਸਲਾਮ ਵਾਲੇਕੁਮ ਕੀ ਨਾਂ ਤੁਹਾਡਾ ਹੁਜ਼ਾਫਾ ਨਾਮ ਹੁਜ਼ੈਫਾ ਕਿੱਥੋਂ ਦਾ ਗੁਜਰਾਵਾਲਾ ਗੁਜਰਾਲਾ ਅੱਛਾ ਅੱਛਾ ਤੇ ਇੱਥੇ ਸਟੂਡੈਂਟ ਆਏ ਸੋ ਜਾਂ ਕਿਸ ਤਰ੍ਹਾਂ ਇਸੇ ਹੀ ਸਟੇਟ 'ਚ ਐਡਨਬਰਾ ਆਇਆ ਸੀ ਯੂਨੀਵਰਸਿਟੀ ਚ ਐਡਨਬਰਾ ਤੇ ਉਧਰ ਇੱਧਰ ਮੂਵ ਹੋ ਗਏ ਫਿਰ ਹੁਣ ਫਿਰ ਪੀਐਸਡਬਲਿਊ ਪੀਐਸਡਬਲਿਊ ਹਾਂ ਚਲੋ ਚਲੋ ਤੇ ਕਿੰਨੇ ਦੋਸਤ ਨੇ ਇੱਥੇ ਪਾਕਿਸਤਾਨੀ ਕਿੰਨੇ ਪਾਕਿਸਤਾਨੀ ਤੇ ਕਾਫੀ ਹੈਗੇ ਦੋਸਤ ਹਾਂਜੀ ਇਹ ਸ਼ੈਫ ਇੰਡੀਆ ਤੋਂ ਹੈਗਾ ਸਿੰਬਰ ਵਾਲਾ ਜ਼ਿਲ੍ਹਾ ਕੰਮ ਹੈ ਅੱਛਾ ਅੱਛਾ ਤੇ ਇੱਥੇ ਡਨ ਵੀਗਨ ਕਿੰਨੇ ਨੇ ਆਪਣੇ ਪੰਜਾਬੀ ਕੋਈ ਨਹੀਂ ਹੈਗੇ ਕੋਈ ਨਹੀਂ ਹੈਗਾ ਕੋਈ ਬਸ ਉਹਦੀ ਬੈਠੇ ਹੋ ਜੰਨਤ ਚ ਅੱਛਾ ਚਲੋ ਭਾਈ ਵਾਹ ਕੀ ਬਾਤ ਹੈ ਹੈਗੇ ਪਾਕਿਸਤਾਨੀ ਹੈਗੇ ਪੋਟਰੀ ਚ ਆਪਣਾ ਇੱਕ ਡੈਂਟਿਸਟ ਹੈ ਪਾਕਿਸਤਾਨ ਅੱਛਾ ਹਾਂਜੀ ਉਹ ਪੰਜਾਬੀ ਹੈ ਉਹ ਪੋਟਰੀ ਹਾਂਜੀ ਜੀ ਬਿਲਕੁਲ ਅਸੀਂ ਇਸ ਵੇਲੇ ਇੱਥੇ ਹਾਂ ਇਸ ਲੋਕੇਸ਼ਨ ਤੇ ਡਨ ਵੀਗਨ ਇਹਦੇ ਸਾਹਮਣੇ ਜਿਹੜਾ ਇੱਕ ਹੋਰ ਆਈਲੈਂਡ ਆ ਫੈਰੋਸ ਆਈਲੈਂਡ ਇਹ ਆ ਛੋਟਾ ਜਿਹਾ ਇੱਥੇ ਤਾਂ ਨਜ਼ਰ ਆਉਂਦਾ ਹੋਊਗਾ ਆ ਵਾਲਾ ਤੇ ਇਸ ਤੋਂ ਅੱਗੇ ਆਈਸਲੈਂਡ ਆ ਇਹ ਮੈਨੂੰ ਲੱਗਦਾ ਡੈਨਮਾਰਕ 'ਚ ਪੈਂਦਾ ਤੇ ਆ ਸਾਹਮਣੇ ਜਿਹੜਾ ਵਾ ਗ੍ਰੀਨਲੈਂਡ ਆ ਡੈਨਮਾਰਕ ਦਾ ਜਿਹੜਾ ਅੱਗੇ ਮੈਂ ਤੁਹਾਨੂੰ ਦੱਸਣਾ ਸੋ ਇੱਥੇ ਅਸੀਂ ਆਇਸ ਆਫ ਸਪਾਈਸ ਆ ਗਏ ਆ आइल ऑफ स्पाइस तो इंडियन रेस्टोरेंट की हाल भाजी ठीक ठाक दे कैसे हो आप और ठीक ठाक ये इतों के शैफ ने भी इंडियन है मुंडा सो इन्हों के प्यार का क्योंकि जो जिथे पंजाबी होंगे ना उत्थे कोई अपनी जुबान बोलना या उधर का कोई मिल जाए तो वह दिल होंगे भी सानू मिल के जान सो इन्हें इंस्टाग्राम पर मैसेज किया फिर कॉल भी की मैं यार मुंडा बड़ी दूर कला बैठा तो अं जरूर मिल के आने मिलने वास्ते आए हैं ਤੇ ਨਾਲੇ ਵੇਖਦੇ ਆ ਵੀ ਕਿਵੇਂ ਦਾ ਇਹਨਾਂ ਦਾ ਖਾਣਾ ਖੁਣਾ ਦਾ ਅੱਖ ਨਾਲੇ ਖਾਣਾ ਛਕਦੇ ਆ ਸਾਰੇ ਆਈਲੈਂਡ ਦੇ ਘਰ ਹੈਗੇ ਨੇ 300 ਆਂਦੇ ਵੀ 300 ਘਰ ਆ ਲੇਕਿਨ ਦੂਰ ਦੂਰ ਆ ਜਿਵੇਂ ਇੱਕ ਘਰ ਆ ਇੱਕ ਉਹ ਪਿੱਛੇ ਜੇ ਕੈਮਰੇ ਦੇ ਪਿੱਛੇ ਵੇਖੋ ਉਧਰ ਕਰਕੇ ਇਹ ਦੂਰ ਦੂਰ ਘਰ ਨੇ ਤੇ 300 ਘਰ ਆ ਤੇ ਇਹ ਸਾਰੇ ਦਾ ਸਾਰਾ ਜਿਹੜਾ ਡਨ ਵੀਗਨ ਆ ਇਹ 에ਅਰਬੀਐਨਬੀ मतलब ਵੀ ਘਰ ਕਿਰਾਏ ਤੇ ਦਿੰਦੇ ਨੇ ਫਿਰ ਛੋਟਾ ਮੋਟਾ ਰੈਸਟੋਰੈਂਟ ਦਾ ਫਿਰ ਫਿਸ਼ਿੰਗ ਦਾ मतलब ਵੀ ਜ਼ਿਆਦਾ ਇਨਸਾਰ ਜਿਹੜਾ ਉਹ ਇਹਨਾਂ ਤੇ ਆ ਟੂਰਿਸਟ ਨੂੰ ਲੈ ਗਈ ਹੈ ਸੋ ਇਹ ਵੇਖ ਲਓ ਵੀ ਇੱਕ ਕਸਬਾ ਛੋਟਾ ਜਿਹਾ 300 ਘਰਾਂ ਦਾ ਤੇ ਕਿੰਨੀ ਦੂਰ ਆ ਕੇ ਤੇ मतलब ਆਪਣੇ ਪੰਜਾਬੀਆਂ ਦੇ ਮੁੰਡੇ ਇੱਥੇ ਬੈਠੇ ਤੇ ਵਧੀਆ ਇੱਥੋਂ ਦਾ ਵੀ ਬਈ ਬਹੁਤ ਸੋਹਣਾ ਕੋਈ ਰਸ਼ ਨਹੀਂ ਕੋਈ ਕਰਾਊਡ ਨਹੀਂ ਲੋਕ ਆ ਕੇ ਇੱਥੇ ਝੀਲਾਂ ਦੇ ਆਲੇ ਦੁਆਲੇ ਲੈ ਕੇ 에ਅਰਬੀਐਨਬੀ ਕਰਕੇ ਘਰ ਤੇ ਇੰਜੋਏ ਕਰਦੇ
ਇੰਗਲੈਂਡ ਦਾ ਤੇ ਸਕਾਟਲੈਂਡ ਦਾ ਬਿਲਕੁਲ ਐਂਡ ਵਾਲਾ ਆਇਲੈਂਡ ਤੇ ਐਂਡ ਵਾਲਾ ਉਹਦਾ ਡੈਸਟੀਨੇਸ਼ਨ ਡਨਵੀਗਨ ਤੇ ਉੱਥੇ ਹੋਟਲ ਆਈਲ ਆਫ ਸਪਾਈਸ। ਇਹਦਾ ਸਪੈਲਿੰਗ ਜਿਹੜੇ ਆ ISL ਹੀ ਆ। ਜਿਹੜੇ ਪਾਕਿਸਤਾਨ ਇੰਡੀਆ ਤੋਂ ਹੁੰਦੇ ਮੇਰੇ ਵਰਗੇ ਮੈਨੂੰ ਵੀ ਨਹੀਂ ਪਹਿਲਾਂ ਪਤਾ ਲੱਗਦਾ ਵੀ ਆਇਲ ਕਿਉਂ ਕਹਿੰਦੇ ਬਾਈ, ਇਸ ਲਈ ਕਿਉਂ ਨਹੀਂ ਕਹਿੰਦੇ, ਸਾਇਲੈਂਟ ਹੋ ਜਾਂਦਾ, ਸਾਇਲੈਂਟ ਕਰ ਉਹ ਹੀ ਮੈਨੂੰ ਜਦੋਂ ਮੈਂ ਵੇਖਣ ਡਿਆ ਨਾ, ਮੈਂ ਪੜ੍ਹਨ ਡਿਆ ਤੇ ਉੱਥੇ ਸੁਣਨ 'ਚ ਹੋਰ ਆਵੇ, ਮੈਂ ਕਿਹਾ ਵੀ ਇਸ ਲਈ ਆ ਆਇਲ ਕਿਉਂ ਕਹਿੰਦੇ ਬਾਈ। ਸੋ ਇਹ ਆਇਲ ਆਫ ਸਪਾਈਸ ਰੈਸਟੋਰੈਂਟ ਦਾ ਨਾਮ ਆ। ਇਹਦੀ ਫੋਟੋ ਵੀ ਮੈਂ ਲਾ ਦੇਣਾ, ਉਹਦੀ ਲੋਕੇਸ਼ਨ ਵੀ ਸ਼ੇਅਰ ਕਰ ਦੇਣਾ। ਜੇ ਤੁਸੀਂ ਦੇਸੀ ਫੂਡ ਖਾਣਾ ਤੇ ਇਹ ਕੁਦਰਤ ਵੀ ਵੇਖਣੀ ਆ, ਅਖੀਰ ਵੀ ਵੇਖਣਾ ਸਕਾਟਲੈਂਡ ਦਾ, ਤੁਸੀਂ ਇੱਥੇ ਆ ਕੇ ਵੇਖੋ ਤੇ ਖਾਣ ਪੀਣ ਜਿਹੜਾ ਆਪਣੇ ਦੇਸੀਆਂ ਵਾਲਾ ਇੱਥੇ ਵੇਖੋ। ਇਹ ਆ ਕੀ ਆ ਵਾਲਾ ਲੈਮ ਚੌਂਪ, ਇਹ ਕੀ ਹੈ? ਇਹ ਹੈਗੇ ਪੈਰੀ ਪੈਰੀ ਨਹੀਂ ਜੋ ਦੱਸਿਆ ਸੀ ਅੱਗੇ ਮੈਂ ਕੀ ਹੈ, ਪੈਰੀ ਪੈਰੀ ਚਿਕਨ ਵਾਂਗ ਕੀ ਦੱਸਿਆ ਅੱਗੇ ਮੈਂ? ਮੁਰਗੈਟੋ ਯਾ ਗੋਟ ਇਟ ਯਾ ਹੁਣ ਦੱਸ ਕੀ ਹੈ? ਮਰਗੈਟੋ ਮੁਰਗੈਟੋ ਦੀ ਲੈਗ ਹੈ। ਤੇ ਆਹ ਦੋ ਬੰਦੇ ਜਿਹੜੇ ਆਪਣੇ ਇਹ ਸੁੱਕੇ ਹੀ ਆ। ਤੇ ਜਿਵੇਂ ਵੈਜੀਟੇਰੀਅਨ ਸਮੋਸੇ ਨੇ ਬਹੁਤ ਵਧੀਆ, ਤੇ ਹੁਣ ਟੇਸਟ ਕਰਕੇ ਦੇਖਣ ਲੱਗੇ ਆ, ਬਾਕੀ ਤੁਹਾਨੂੰ ਟੇਸਟ ਕਰਕੇ ਬਾਅਦ ਚ ਦੱਸਾਂਗੇ। ਸਟਾਰਟਰ ਚੱਲਣ ਡਿਆ, ਗੁੱਡ ਆ, ਬਹੁਤ ਵਧੀਆ। ਮਿਸ ਕਰਦੇ ਸੀ ਆਪਣੇ ਖਾਣੇ ਨੂੰ, ਉਦੋਂ ਤਾਂ ਬਣਾਉਂਦੇ ਰਹੇ ਅਸੀਂ ਆਪ ਵੀ ਬਣਾਉਂਦੇ ਹਾਂ, ਲੇਕਿਨ ਇੱਧਰ ਵਾਲਾ ਆਹ ਸਵਾਦ ਵਧੀਆ ਲੱਗਾ। ਹੁਣ ਅਸੀਂ ਫੀਲ ਕਰ ਰਹੇ ਹਾਂ, ਟੇਸਟੀ ਆ। ਤੇ ਇੱਧਰ ਵਾਲੇ ਸਾਰੇ ਅੰਦਰ ਬੈਠੇ, ਕਿਉਂਕਿ ਸਾਰੇ ਇਹਨਾਂ ਦੇ ਗੋਰੇ ਨੇ ਕਲਾਇੰਟ। ਅਸੀਂ ਪੰਜਾਬੀ ਅੰਦਰ ਸਾਰੇ ਬੈਠੇ। ਅਸੀਂ ਆਖਿਆ ਵੀ ਅਸੀਂ ਤੇ ਗੱਡੀ 'ਚ ਅੰਦਰੋਂ ਬੈਠੇ ਆ, ਅਸੀਂ ਅੰਦਰ ਨਹੀਂ ਮਿਲਣਾ, ਅਸੀਂ ਤਾਂ ਭਾਈ ਬਾਹਰ ਮਿਲਣਾ। ਹਲਕਾ ਹਲਕਾ ਮੀਂਹ ਪੈਣ ਡਿਆ, ਕੀ ਆਉਂਦੇ ਆ ਵੀ ਰੇਨ ਕੈਟਸ ਐਂਡ ਡੌਗਸ ਡ੍ਰਿਜ਼ਲਿੰਗ ਹੋ ਰਹੀ ਹੈ। ਤੇ ਅਸੀਂ ਬਾਹਰ ਬੈਠੇ ਆ। ਹਲੀ ਉਹ ਉੱਥੋਂ ਆਪਾਂ ਫਿਰਨ ਜਾਣਾ, ਉਹ ਸਾਈਡ, ਉਹ ਉਧਰਲੀ ਸਾਈਡ ਜਿੱਥੇ ਉਹ ਖਲੋਤੀਆਂ ਆਪਣੀਆਂ ਕੈਰਾਵੈਨ ਖਲੋਤੀਆਂ, ਮੋਟਰ ਹੋਮ ਖਲੋਤੇ ਆ। ਤੇ ਇਹਦੇ ਚਾਰ ਸਫੇਰੇ ਜਿਹੜੇ ਨੇ ਪਿੰਡ ਨੇ, ਵੀ ਫਿਰਨ ਵਾਲਾ ਏਰੀਆ ਵਾ, ਬਹੁਤ ਸੋਹਣਾ। ਜਿਹੜੇ ਮੇਰੇ ਵਲੌਗ ਵੇਖ ਕੇ ਆਉਣ ਤੇ ਇਸ ਡੈਸਟੀਨੇਸ਼ਨ ਤੇ ਜ਼ਰੂਰ ਆਓ ਤੇ ਇਸ ਰੈਸਟੋਰੈਂਟ ਤੇ ਵੀ ਜ਼ਰੂਰ ਆਇਓ ਤੇ ਤੁਹਾਨੂੰ ਬਹੁਤ ਸੋਹਣਾ ਲੱਗੂਗਾ ਫਿਰ ਕੇ। ਮਤਲਬ ਇੱਥੇ ਬਿਲਕੁਲ ਲੋ ਕਾਸਟ, ਸਸਤੇ Airbnb ਘਰ ਵੀ ਮਿਲ ਜਾਂਦੇ ਆ। ਸਾਰੇ ਘਰਾਂ ਵਾਲੇ ਜਿਹੜੇ ਆ ਕੋਈ ਕਮਰਾ ਜਾਂ ਪੂਰਾ ਘਰ ਜਿਹੜਾ ਵਾ ਰੈਂਟ ਤੇ ਦਿੰਦੇ ਆ ਤੇ ਨਾਲ ਤੁਸੀਂ ਆ ਕੇ ਸਦਾ ਮੌਲ ਮੱਤਾ ਇੰਜੋਏ ਕਰੋ। ਫਿਲਹਾਲ ਅਸੀਂ ਖਾਣਾ ਇੰਜੋਏ ਕਰ ਲਈਏ, ਅਗਲੀਆਂ ਗੱਲਾਂ ਬਾਤਾਂ ਫੇਰ ਕਰਦੇ। ਮੈਂ ਤੁਹਾਨੂੰ ਦੱਸਿਆ ਸੀ ਅੱਗੇ ਵੀ ਛੋਟਾ ਜਿਹਾ ਬਿਲਕੁਲ 300 ਘਰਾਂ ਦਾ ਕਸਬਾ ਪਿੰਡ ਆ। ਇੱਥੇ ਇੱਕ ਲਾਗੇ ਕੈਸਲ ਵੀ ਹੈ, ਜਿਹੜਾ 800 ਸਾਲ ਪੁਰਾਣਾ ਕੈਸਲ ਹੈ। ਤੇ ਇੱਥੋਂ ਜਿਹੜੇ ਮਸ਼ਹੂਰ ਨੇ ਕਲੈਨ ਮੈਕਲੋਡ, ਨਾਂ ਸ਼ਾਇਦ ਪ੍ਰੋਨਾਉਂਸ ਕਰਨਾ ਮੈਂ ਗਲਤ ਹੋ ਗਿਆ ਹੋਵੇ, ਤੇ ਉਹਨਾਂ ਦਾ ਆਬਾਈ ਕਸਬਾ, ਆਬਾਈ ਪਿੰਡ ਵੀ ਇਹ ਵਾਲਾ ਹੀ ਆ। ਜਿਹੜੇ ਉਦੋਂ ਦੇ ਬੜੇ ਤਾਕਤਵਰ ਕਬੀਲਿਆਂ 'ਚ ਸ਼ਾਮਲ ਹੁੰਦੇ ਸੀ, ਜਿਨ੍ਹਾਂ ਨੇ ਕਾਫੀ ਸਾਰੀਆਂ ਫਤੂਹਾਤ ਨੇ। ਉਹਨਾਂ ਨੇ ਵਾਰੀਅਰ ਸਨ ਇੱਕ ਬੜੇ ਵੱਡੇ, ਦੋ ਭਰਾ ਸਨ, ਕਲੈਨ ਮੈਕਲੋਡ ਤੇ ਜੌਨ ਮੈਕਲੋਡ, ਜਿਹਨਾਂ ਦਾ ਮੈਂ ਨਾਮ ਭੁੱਲਦਾ ਵਾ। ਸੋ ਉਹਨਾਂ ਦਾ ਜਿਹੜਾ ਆਬਾਈ ਘਰ ਵੀ ਹੈ। ਜੇ ਸਕਾਟਿਸ਼ ਡਰੈਸ ਦੀ ਗੱਲ ਕਰਦੇ ਤੇ ਸਕਾਟਿਸ਼ ਡਰੈਸ, ਵੈਸੇ ਤਾਂ ਮੈਂ ਸਕਾਟਲੈਂਡ ਫਿਰਦਿਆ ਮੈਨੂੰ ਮਿਲਿਆ ਨਹੀਂ, ਲੇਕਿਨ ਇਸ ਪਿੰਡ ਦੇ ਵਿੱਚ ਆ ਕੇ ਮੈਂ ਕਾਫੀ ਸਾਰੇ ਲੋਕਾਂ ਨੂੰ ਵੇਖਿਆ ਵੀ ਜਿਹਨਾਂ ਸਕਾਟਿਸ਼ ਡਰੈਸ ਪਾਇਆ। ਉਹ ਹੁੰਦਾ ਕੱਛਾ ਨਿੱਕਰ, ਘੱਗਰੀਆਂ ਜਿਹੀਆਂ, ਤੇ ਉਹ ਜਿਹੜੇ ਉਹਦੇ ਵਿੱਚ ਰੰਗ ਨੇ, ਉਹ ਜਿਹੜੇ ਇੱਥੋਂ ਦੇ ਕਬੀਲੇ ਨੇ, ਉਹ ਸਾਰੇ ਕਬੀਲਿਆਂ ਨੂੰ ਰਿਪਰੈਜ਼ੈਂਟ ਕਰਦਾ। ਤੇ ਸਾਰੇ ਰੰਗ ਹੁੰਦੇ ਆ। ਤੇ ਉਹਦੇ ਨਾਲ ਥੱਲੇ ਜਿਹੜੀਆਂ ਜਰਾਬਾਂ ਨੇ, ਜਰਾਬਾਂ ਦੇ ਵਿੱਚ ਇੱਕ ਜਿਵੇਂ ਸਾਡੇ ਸਿੱਖ ਭਾਈਚਾਰਾ, ਉਹਨਾਂ ਨੇ ਕਿਰਪਾਨ ਹੁੰਦੀ ਇਹਨਾਂ ਦੀ, ਇਹਨਾਂ ਨੇ ਵੀ ਉਹ ਨਾਲ ਚਾਕੂ ਜਾਂ ਖੰਜਰ ਜਿਹੜਾ ਉਹ ਰੱਖਿਆ ਹੁੰਦਾ। ਕਈਆਂ ਨੇ ਬਜ਼ੁਰਗ ਜਿਹੜੇ ਨੇ ਬਾਬੇ ਨੇ, ਇਹਨਾਂ ਨੇ ਸੋਟੀ ਫੜੀ ਹੁੰਦੀ ਆ। ਇਸ ਪਿੰਡ 'ਚ ਆ ਕੇ ਮੈਂ ਕਾਫੀ ਸਾਰੇ ਬਜ਼ੁਰਗਾਂ ਨੂੰ ਉਹ ਡਰੈਸ ਪਾਇਆ ਵੇਖਿਆ। ਜਿਹੜਾ ਕਿਲ੍ਹਾ ਉਹ ਉੱਥੇ ਇਹਨਾਂ ਦਾ ਇੱਕ ਨਾ ਮਸ਼ਹੂਰ ਫਲੈਗ ਆ, ਫੇਰੀ ਫਲੈਗ ਦੇ ਨਾਂ ਤੋਂ ਮਸ਼ਹੂਰ ਹੈ। ਤੇ ਉਹ ਫਲੈਗ ਮਾਜ਼ੀ ਦੇ ਵਿੱਚ ਆਉਂਦਾ, ਪਿੱਛੇ ਜਾ ਕੇ ਤੇ ਇਹਨਾਂ ਦੀਆਂ ਮੁਸ਼ਕਲਾਤ ਉਸ ਫਲੈਗ ਦੀਆਂ ਇਹਨਾਂ ਦਾ ਮੰਨਣਾ ਵੀ ਬਹੁਤ ਆਸਾਨ ਹੋਈਆਂ। ਤੇ ਅੱਜ ਵੀ ਉਹ ਫਲੈਗ ਦਾ ਕੈਸਲ ਦੇ ਵਿੱਚ, ਕਿਲੇ ਦੇ ਵਿੱਚ ਲੱਗਾ। ਖਾਣਾ ਮੁੰਡੇ ਨੇ ਖਵਾਇਆ, ਜਫਾ ਬਹੁਤ ਸ਼ੁਕਰੀਆ ਗੁਜਰਾਂਵਾਲੇ ਤੋਂ ਆ ਭਾਈ ਸਾਹਿਬ ਸਾਡੇ। ਤੇ ਜਿਹੜੇ ਵੀ ਹੁਣ ਆਇਲ ਆਫ ਸਪਾਈਸ, ਤੇ ਵੈਸੇ ਮੈਂ ਜੇ ਪੜੂੰਗਾ ਤੇ ਮੈਂ ਇਸ ਲਈ ਆਫ ਸਪਾਈਸ ਪੜੂੰਗਾ, ਕਿਉਂ ਭਾਈ? ਬਿਲਕੁਲ ਪੰਜਾਬੀ ਲਈ, ਸਾਡੇ ਲਈ ਇਹ ਇਸ ਲਈ ਹੈ, ISL ਲਈ। ਹਾਂ, ਸਾਡੇ ਲਈ ਇਸ ਲਈ। ਤੇ ਸਾਰੇ ਜਿੰਨੇ ਆਉਂਦੇ ਨੇ ਟੂਰਿਸਟ ਜ਼ਰੂਰ ਇੱਧਰ ਨੂੰ, ਇਹ ਜਿਹੜਾ ਟਾਊਨ ਆ ਇੱਧਰ ਨੂੰ ਵੀ ਜ਼ਰੂਰ ਆ ਕੇ ਵਿਜ਼ਿਟ ਕਰੋ। ਔਰ ਮੈਨੂੰ ਨਾਂ ਫੇਰ ਭੁੱਲ ਜਾਂਦਾ ਵਾ, ਡਨਵੀਗਨ ਆਈਲੇ।
ਡਨ ਵੀਗਨ ਆਇਲ ਆਫ ਆਈਲ ਆਫ ਸਕਾਈ ਦੇ ਉੱਤੇ Isle of ਡਨਵੀਗਨ Skye। ਡਨਵੀਗਨ ਕੈਸਲ ਵੀ ਹੈ, ਦੇਖਣ ਵਾਲਾ ਵੀ ਆ। ਡਨਵੀਗਨ ਕੈਸਲ ਜਿਵੇਂ ਕਿ ਦੱਸਿਆ ਸੀ 800 ਸਾਲ ਪੁਰਾਣਾ ਕੈਸਲ ਹੈ। ਅੱਜ ਦਾ ਸਟੋਰੀ ਪਾਈ ਹੈ 1 ਲੱਖ ਵਿਜ਼ਿਟਰ ਕੰਪਲੀਟ ਹੋਇਆ ਅੱਜ ਉਹਨਾਂ ਦਾ ਅੱਛਾ, ਇਸ ਸਾਲ ਦਾ ਇਸ ਸਾਲ 1 ਲੱਖ ਵਿਜ਼ਿਟਰ ਆ ਚੁੱਕਿਆ। ਤੋਂ ਬਹੁਤ ਵਾਹ ਜੀ ਵਾਹ। ਟੂਰਿਸਟ ਆਉਂਦੇ ਨੇ। ਵੈਸੇ ਸੈਨਿਕ ਰੂਟ ਆ ਬਹੁਤ ਸੋਹਣਾ, ਜਿਵੇਂ ਜਿਹਨੂੰ ਬੰਦੇ ਨੂੰ ਬਾਹਰੋਂ ਦੇਖਣਾ ਚੰਗਾ ਲੱਗਦਾ। ਸਕਾਟਲੈਂਡ ਸਾਰਾ ਹੀ ਸੋਹਣਾ, ਜਦੋਂ ਪੋਰਟਰੀ ਤੱਕ ਆਉਂਦੇ ਆ ਜਾਂ ਅੱਗੇ ਆਉਂਦੇ ਤਾਂ ਜ਼ਰੂਰ ਆਉਣ। ਖਵਾਜੀ ਇਹਨਾਂ ਨੇ ਸਟੋਰੀ ਪਾਈ ਹੈ ਵੀ 1 ਲੱਖ ਵਿਜ਼ਿਟਰ ਜਿਹੜਾ ਇਸ ਸਾਲ ਦੇ ਵਿੱਚ ਇੱਥੇ ਆ ਚੁੱਕਿਆ। ਵਾਹ ਜੀ, ਬੜੀ ਵੱਡੀ ਗੱਲ ਹੈ ਜੀ। ਬਿਲਕੁਲ ਜੀ, ਬਿਲਕੁਲ ਵਾਕਈ 20 ਸੋਹਣਾ। ਪਾਉਂਡ ਦੀ ਟਿਕਟ ਆਈ ਇੱਕ ਬੰਦੇ ਦੀ 20 ਪਾਉਂਡ ਦੀ ਟਿਕਟ ਹੈ, ਠੀਕ ਹੈ। ਵੀ ਕੈਸਲ ਦੇ ਵਿੱਚ ਇੰਨੇ ਲੋਕਾਂ ਨੇ ਵਿਜ਼ਿਟ ਕਰ ਲਿਆ। ਹੁਣ ਸਾਡੇ ਕੋਲ ਤਾਂ ਟਾਈਮ ਨਹੀਂ ਆਇਆ ਕਿ ਅਸੀਂ ਵਾਪਸ ਪਹੁੰਚਣ ਜਾਣਾ ਹੈ। ਕੱਲ ਈਡਨਬਰਾ ਸਾਡੀ ਵਾਪਸੀ ਨਹੀਂ ਤੇ ਤੁਹਾਨੂੰ ਕੈਸਲ ਵੀ ਜ਼ਰੂਰ ਅਸੀਂ ਵਿਖਾ ਦਿੰਦੇ, ਪਰ ਤੁਸੀਂ ਆਓ ਤੇ ਕੈਸਲ ਜ਼ਰੂਰ ਵੇਖ ਕੇ ਜਾਓ। ਇਹਦੀ ਹੋਟਲ ਦੀ ਵੀ ਜਿਹੜੀ ਹੈ ਲੋਕੇਸ਼ਨ ਮੈਂ ਵਿੱਚ ਪਾ ਦਿੰਦਾ ਤੇ ਤੁਸੀਂ ਪਿੰਨ ਕਰਕੇ ਤੇ ਇੱਥੇ ਪਹੁੰਚ ਸਕਦੇ ਜੇ। ਇਹਨਾਂ ਕੋ ਕੈਰਾਵੈਨ ਵਗੈਰਾ ਖੜੇ ਕਰਨ ਦੀ ਵੀ ਜਗ੍ਹਾ ਹੈ, ਉਹ ਪਿੱਛੇ ਵੀ ਜਗ੍ਹਾ ਹੈ, ਪੰਪ ਵੀ ਹੈ, ਸਾਰਾ ਕੁਝ ਤੇ ਮੌਜੂਦ ਹੈ। ਠੀਕ ਛੋਟੇ, ਬਹੁਤ ਸ਼ੁਕਰੀਆ ਤੇ ਰੱਬ ਸੋਹਣਾ ਸਿਹਤ ਤੰਦਰੁਸਤੀ ਦੇਵੇ। ਬਹੁਤ ਸੋਹਣਾ ਵਧੀਆ ਖਾਣਾ, ਫਿਰ ਮਿਲਦੇ ਹਾਂ ਇਨਸ਼ਾਅੱਲਾ। ਰੱਬ ਰੱਖ। ਅਸਲਾਮ ਵਾਲੇਕੁਮ। ਫੋਟੋ ਖਿਚਾਣੀ ਇਹਨਾਂ ਨੇ। ਅਸੀਂ ਡਨ ਵੀਗਨ ਤੋਂ ਨਿਕਲ ਕੇ ਨਾ ਤੇ ਵਾਪਸੀ ਨਹੀਂ, ਅਸੀਂ ਈਡਨਬਰਾ ਵੱਲ ਨੂੰ ਪਾਤੀ ਹੈ ਗੱਡੀ। ਵੈਸੇ ਸਾਡੇ ਹਿਸਾਬ ਨਾਲ ਤਾਂ ਈਡਨਬਰਗ ਹੈ ਤੇ ਨਾ ਈਡਨਬਰਾ ਸਾਦੇ, ਤੇ ਉਧਰ ਨੂੰ ਗੱਡੀ ਪਾਤੀ ਹੈ। ਨਜ਼ਾਰੇ ਕਿਆ ਖੂਬਸੂਰਤ, ਪਿਆਰੇ ਪਿਆਰੇ, ਵਧੀਆ ਨਜ਼ਾਰੇ ਨੇ। ਤੇ ਮੈਂ ਕਹਿੰਦਾ ਵੀ ਇੱਕ ਥਾਂ ਤੋਂ ਵੱਧ ਦੂਸਰੀ ਥਾਂ ਏਡੇ ਸੋਹਣੇ। ਬੱਕਰੀਆਂ ਉੱਤੇ ਫਿਰਨ ਰਹੀਆਂ ਪਹਾੜਾਂ ਤੇ, ਨਿੱਕੀਆਂ ਪਹਾੜੀਆਂ ਤੇ। ਆਹ ਵੇਖੋ ਜਿਵੇਂ ਇਹ ਆਹ ਇਕੱਲੀ ਭੱਜੀ ਫਿਰਦੀ ਹਿਰਨ ਹੈ ਤੇ ਆਹ ਹਿਰਨ ਹੈ, ਤੇ ਉਹ ਉੱਤੇ ਭੇਡਾਂ ਭੁੰਡਾਂ ਚਰਨ ਰਹੀਆਂ ਇੱਧਰ। ਸੋ ਸਾਰੇ ਨਜ਼ਾਰੇ ਇਸ ਤਰ੍ਹਾਂ ਹੀ ਇਹਦੇ। ਅੱਗੋਂ ਕੁਝ ਫੁਟੇਜ ਜਿਹੜੀ ਆ ਮੈਂ ਤੁਹਾਨੂੰ ਇਸ ਕੈਮਰੇ ਦੀ ਵਿਖਾਉਣਾ, ਇਹਦੀ ਕਲਾਕਾਰੀ ਇਸ ਕੈਮਰੇ ਦੀ ਕਿੱਦਾਂ ਦੀ ਆ, ਤੇ ਇਸ ਵੀਡੀਓ ਤੋਂ ਬਾਅਦ ਇਹਦੀ ਕਲਾਕਾਰੀ ਵੇਖਣੀ ਹੈ। ਲਓ ਵੀ ਰਾਤੀ ਡਰਾਈਵ ਕਰਦਿਆਂ ਨਾ ਤੇ ਅਸੀਂ ਅਜਾਲ, ਜੰਜਾਨ, ਬਿਆਬਾਨ, ਝੀਲਾਂ ਤੇ ਅਸੀਂ ਸੌਂਈਦਾ ਵਾ। ਕੱਲ ਵੀ ਸੁੱਤੇ ਸਾਂ, ਅੱਜ ਵੀ ਰਸਤੇ 'ਚ। ਫਿਰ ਐਸੇ ਝੀਲ ਤੇ ਅਸੀਂ ਵਾਪਸੀ ਰੁਕੇ ਹਾਂ। ਆਈਲ ਆਫ ਸਕਾਈ ਤੋਂ ਵਾਪਸੀ ਆਉਂਦੇ ਅਸੀਂ ਬਿਲਕੁਲ ਹੁਣ ਫੋਰਟ ਵਿਲੀਅਮ ਦੇ ਲਾਗੇ ਹਾਂ, ਤੇ ਅਸੀਂ ਫੋਰਟ ਵਿਲੀਅਮ ਇੱਥੇ ਰਾਤ ਰੁਕ ਗਏ ਸਾਂ। ਇੱਥੋਂ ਸਾਡੀ 3 ਘੰਟੇ ਦੀ ਡਰਾਈਵ ਹੈ ਅੱਗੇ ਈਡਨਬਰਾ ਦੀ। ਸੋ ਅਸੀਂ ਇੱਥੇ ਸਰਵਿਸਿਜ਼ ਏਰੀਆ ਨਹੀਂ ਸੀ, ਵੈਸੇ ਅਸੀਂ ਜੰਗਲ ਜੇ ਚਲਾ ਕੇ ਤੇ ਰੁਕ ਗਏ ਹਾਂ। ਤੇ ਕੱਲ ਵੀ ਇਦਾਂ ਹੀ ਕੀਤਾ, ਅੱਜ ਵੀ। ਤੇ ਸਵਾਦ ਬੜਾ ਆਉਂਦਾ ਵੀ ਰਾਤ ਸਿਰਫ ਪਾਣੀ ਪੂਣੀ ਦੀ ਆਵਾਜ਼ ਆਉਂਦੀ ਹੈ, ਆਸ ਪਾਸੇ ਕੋਈ ਸ਼ੈ ਨਹੀਂ, ਐ ਸਕੂਨ ਵਾਲੀ ਨੀਂਦ ਸੌਂਦਾ। ਬਸ ਇਹ ਹੁੰਦਾ ਵੀ ਸਵੇਰੇ ਉੱਠ ਕੇ ਨਹਾਉਣ ਵਾਲਾ ਕੰਮ ਖਰਾਬ ਹੁੰਦਾ। ਤੇ ਉਹ ਇੱਥੇ ਜਦੋਂ ਤੁਸੀਂ ਇਸ ਏਰੀਏ ਦੇ ਵਿੱਚ ਆਓਗੇ, ਯੂਰਪ ਪੂਰੇ ਜਾਂ ਇੰਗਲੈਂਡ ਜਾਂ ਸਕਾਟਲੈਂਡ, ਤੁਹਾਨੂੰ ਥਾਂ ਤੇ ਸਰਵਿਸਿਜ਼ ਮਿਲ ਜਾਣਗੀਆਂ। ਮਤਲਬ ਸਰਵਿਸਿਜ਼ ਤੋਂ ਮੀਨਸ ਵੀ ਨਹਾਉਣ ਵਾਲਾ, ਖਾਣ ਵਾਲਾ, ਕੱਪੜੇ ਧੋਣ ਵਾਲਾ, ਕੱਪੜੇ ਸੁਕਾਉਣ ਵਾਲਾ, ਇਹ ਸਾਰੀਆਂ ਸਰਵਿਸਿਜ਼ ਉੱਥੋਂ ਦੀਆਂ। ਥੋੜ੍ਹੇ ਜਿਹੇ 5 ਪਾਉਂਡ ਲੈਂਦੇ ਆ ਤੇ ਤੁਸੀਂ ਉਹ ਸਰਵਿਸਿਜ਼ ਲੈ ਸਕਦੇ ਜੇ। ਸੋ ਅਸੀਂ ਹੁਣ ਇੱਥੋਂ ਮੂੰਹ ਧੋ ਕੇ ਤੇ ਉੱਥੇ ਜਾਵਾਂਗੇ ਸਰਵਿਸਿਜ਼ 'ਤੇ, ਤੇ ਉੱਥੋਂ ਜਾ ਕੇ ਕੱਪੜੇ ਬਦਲਾਂਗੇ, ਨਹਾਵਾਂਗੇ ਤੱਤੇ ਪਾਣੀ ਨਾਲ, ਤੇ ਫਿਰ ਅੱਗੇ ਦਾ ਸਫ਼ਰ ਸ਼ੁਰੂ ਕਰਾਂਗੇ। ਸੋ ਰਾਤੀ ਡਰਾਈਵ ਕਰਦਿਆਂ ਸਾਨੂੰ 12 ਕੁ ਵੱਜ ਗਏ। ਸੋ ਇਸ ਤੋਂ ਵਲੌਗ ਪੂਰਾ ਨਹੀਂ ਸੀ ਹੋਇਆ, ਤੇ ਮੈਂ ਉੱਠ ਕੇ ਸਵੇਰ ਵਾਲਾ ਮੈਂ ਕਿਹਾ ਨਾਲੇ ਤੁਹਾਨੂੰ ਇੱਥੋਂ ਦੀਆਂ ਸਵੇਰਾਂ ਜਿਹੜੀਆਂ ਕਿੱਦਾਂ ਦੀਆਂ, ਮਤਲਬ ਕੈਰੇਵੈਨ ਵਾਲੀਆਂ ਜਿਹੜੇ ਮੋਟਰ ਹੋਮ ਤੇ ਆਉਂਦੇ ਨੇ ਉਹ ਕਿਸ ਤਰ੍ਹਾਂ ਸਰਵਾਈਵ, ਜਾਂ ਸਕੂਟਰਾਂ ਤੇ ਮੋਟਰਸਾਈਕਲਾਂ ਤੇ ਆਉਂਦੇ ਨੇ ਉਹ ਕਿਸ ਤਰ੍ਹਾਂ ਸਰਵਾਈਵ ਕਰਦੇ ਨੇ। ਸੋ ਉਹ ਵੀ ਮੈਂ ਤੁਹਾਨੂੰ ਥੋੜ੍ਹਾ ਵਿਖਾ ਦਾਂ। ਥੋੜ੍ਹੀ ਜਿਹੀ ਹੋਸ਼ ਆ ਜਾਊ ਨਾ, ਮੂੰਹ ਧੋ ਲਈਏ, ਗੱਡੀ 'ਚ ਆਪਾਂ ਬੁਰਸ਼ ਕਰ ਲੈਣਾ ਤੇ ਫਿਰ ਅੱਗੇ ਵਧਾਂਗੇ। ਇਹਦਾ ਸਵਾਦ ਬੜਾ ਵਾ, ਐ ਫਰੈਸ਼ ਹੋ ਜਾਂਦਾ, ਨੈਚੁਰਲ ਵਾਟਰ। ਤੇ ਦੂਸਰਾ ਵੀ ਇੱਥੇ ਨਹੀਂ ਯੂਜ਼ ਕਰਦਾ, ਸੋਪ ਵਗੈਰਾ ਨਹੀਂ ਯੂਜ਼ ਕਰ ਸਕਦੇ ਨਾ ਨਦੀਆਂ 'ਚ, ਬਰਸ਼ ਨਹੀਂ ਕਰ ਸਕਦੇ, ਉਹ ਥੁੱਕ ਨਹੀਂ ਇੱਥੇ ਸੁੱਟ ਸਕਦੇ ਬਰਸ਼ ਵਾਲਾ। ਸੋ ਇਹਨਾਂ ਚੀਜ਼ਾਂ ਦਾ ਜਿਹੜਾ ਧਿਆਨ ਰੱਖਣਾ ਪੈਂਦਾ। ਤੇ ਅਸੀਂ ਥੋੜ੍ਹਾ ਜਿਹਾ ਮਾੜਾ ਜਿਹਾ
ਬਾਕੀ ਸਾਡੇ ਨਾਲ ਦੇ ਸੁੱਤੇ ਆ, ਅਸੀਂ 2 ਜਣੇ ਜਾਗਦੇ ਆ ਕਿਉਂਕਿ ਮੈਨੂੰ ਤਾਂ ਚਾਹ ਬੜਾ ਸਵੇਰੇ ਸਵੇਰੇ ਉੱਠ ਪੈਂਦਾ ਮੈਂ, ਤੇ ਇੱਕ ਨੂੰ ਨਾਲ ਦੇ ਨੂੰ ਹੋਰ ਮੈਂ ਠਾ ਲਿਆ। ਮੈਂ ਕਿਹਾ ਚੱਲ ਆਪਾਂ ਸੁੱਤੇ ਰਹਿਣਗੇ, ਆਪਾਂ ਥੋੜ੍ਹਾ ਜਿਹਾ ਅੱਗੇ ਤੱਕ ਸਰਵਿਸ ਤੱਕ ਜਿਹੜਾ ਨਾ ਉਹ ਚਲੀਏ, ਜਿਹੜਾ ਅੱਗੇ ਨਾ ਸਰਵਿਸ ਤੱਕ ਚਲੇ ਜਾਈਏ। ਸੋ ਇਹ ਵਲੌਗ, ਦੂਸਰਾ ਵਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਕਮੈਂਟ ਕਰਕੇ ਜ਼ਰੂਰ ਦੱਸ ਦਿਓ। ਤੇ ਅੱਗੇ ਹੁਣ ਅਸੀਂ ਥੋੜ੍ਹਾ ਜਿਹਾ ਅਗਲਾ ਸਫ਼ਰ ਕਰਦੇ ਹਾਂ, ਤੁਹਾਨੂੰ ਵਹਾਵਾਂ ਵੀ ਨਾਲ ਦੇ ਹਲੇ ਸੁੱਤੇ ਪਏ ਆ, ਤੇ ਫਿਰ ਅਗਲੀ ਗੱਲਬਾਤ ਕਰਦੇ ਹਾਂ। ਸੋ ਅਗਲਾ ਸਫ਼ਰ ਅਸੀਂ ਸ਼ੁਰੂ ਕਰਨਾ ਹਾਲੇ 3 ਘੰਟੇ ਦਾ ਈਡਨਬਰਾ ਦਾ। ਤੋ ਅੱਜ ਵਾਲੇ ਵਲੌਗ ਤੋਂ ਬਾਅਦ ਅਗਲਾ ਵਲੌਗ ਜਿਹੜਾ ਵਾ ਈਡਨਬਰਾ ਦਾ ਹੋਊਗਾ। ਮੁਖਤਲਿਫ ਜਗ੍ਹਾਵਾਂ 'ਤੇ ਜਾਵਾਂਗੇ, ਸਾਡੇ ਕੋਲ 14 ਘੰਟੇ ਟਾਈਮ ਆ ਘੁੰਮਣ ਦਾ। ਹੋ ਸਕਦਾ ਇਹਦੇ 'ਚ ਵੀ ਇਸ ਦਿਨ 'ਚ ਵੀ ਮੈਂ 2 ਵਲੌਗ ਬਣਾ ਦਾਂ ਤੇ ਤੁਹਾਡੇ ਰੂਬਰੂ ਕਰਾਂ, ਕਿਉਂਕਿ ਜਦੋਂ 35-36 ਮਿੰਟ ਦਾ ਵਲੌਗ ਹੁੰਦਾ ਮੇਰਾ ਦਿਲ ਹੁੰਦਾ ਵੀ 40 ਤੱਕ ਇਹਨੂੰ ਬਸ ਕਰ ਦਈਏ ਤੇ ਅਗਲਾ ਵਲੌਗ ਫਿਰ ਦੂਸਰੇ 'ਚ ਲੈ ਜਾਵਾਂਗੇ। ਸੋ ਕਰਦੇ ਸਫ਼ਰ ਸ਼ੁਰੂ। ਸੋ ਮਿਲਦੇ ਤੁਹਾਨੂੰ ਕੱਲ ਨਵੇਂ ਦਿਨ ਨਵੇਂ ਵਲੌਗ 'ਚ। ਰੱਬ ਰੱਖਾ।